बंद करो, बंद करो, चर्च ढाणे बंद करो, बंद करो, बंद करो, चर्च ढाणे बंद करो, बंद करो, बंद करो, बंद करो, बंद करो। केजरीवाल मुर्दाबाद, मुर्दाबाद, मुर्दाबाद। आम आदमी पार्टी मुर्दाबाद, मुर्दाबाद, मुर्दाबाद। हाय हाय करो सियापा, 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 हाय हाय ਬੀਤੇ ਦਿਨੀ ਦਿੱਲੀ ਵਿਖੇ ਚਰਚ ਦੇ ਢਾਹੇ ਜਾਣ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਸਮੂਹ ਮਸੀਹੀ ਭਾਈਚਾਰਾ ਮੋਨਾ ਮੈਮੋਰੀਅਲ CNI ਚਰਚ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ। ਇਹੀ ਨਹੀਂ, ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਚਰਚ ਤੋਂ ਪ੍ਰਦਰਸ਼ਨਕਾਰੀਆਂ ਨੇ ਰੋਸ ਮਾਰਚ ਕਰਦੇ ਹੋਏ ਕੇਜਰੀਵਾਲ ਮੁਰਦਾਬਾਦ, ਘੱਟ ਗਿਣਤੀਆਂ ਦੀ ਸੁਰੱਖਿਆ ਕਰੋ, DDA ਦੇ ਅਧਿਕਾਰੀ ਮੁਰਦਾਬਾਦ ਅਤੇ ਅਮਿਤ ਸ਼ਾਹ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਾਸਟਰ ਪਟੇਲ ਕਲਿਆਣ ਅਤੇ ਲਾਰੈਂਸ ਚੌਧਰੀ ਨੇ ਕਿਹਾ ਕਿ ਰਾਜ ਕਾਂਗਰਸ ਦਾ ਹੋਵੇ, ਭਾਜਪਾ ਦਾ ਜਾਂ ਆਮ ਆਦਮੀ ਪਾਰਟੀ ਦਾ, ਘੱਟ ਗਿਣਤੀ ਖਾਸ ਕਰ ਮਸੀਹੀ ਭਾਈਚਾਰੇ ਨਾਲ ਹਮੇਸ਼ਾ ਧੱਕਾ ਹੁੰਦਾ ਰਿਹਾ। ਉਹਨਾਂ ਨੇ ਕਿਹਾ ਕਿ ਜਦ ਵੀ ਕਦੇ ਵੀ ਨਵੀਂ ਘਟਨਾ ਕ੍ਰਿਸਚੀਅਨ ਭਾਈਚਾਰੇ ਨਾਲ ਵਾਪਰਦੀ ਹੈ ਤਾਂ ਪਿਛਲੀਆਂ ਘਟਨਾਵਾਂ ਨਾਲ ਹੋਏ ਜ਼ਖਮ ਮੁੜ ਤਾਜ਼ਾ ਹੋ ਜਾਂਦੇ ਨੇ। ਹਾਂਜੀ ਸਰ, ਅੱਜ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ, ਕੀ ਵਜ੍ਹਾ? ਜਿਹੜਾ ਦਿੱਲੀ ਛਤਰਪੁਰ ਵਿੱਚ ਜਿਹੜਾ ਚਰਚ ਢਾਇਆ ਗਿਆ, ਉਹਦੇ ਰੋਸ ਵਜੋਂ ਅੱਜ ਦਿੱਲੀ ਸਰਕਾਰ ਦੇ ਖਿਲਾਫ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਖਿਲਾਫ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਸਮੂਹ ਮਸੀਹ ਭਾਈਚਾਰਾ ਮੋਨਾ ਮੈਮੋਰੀਅਲ CNI ਚਰਚ ਵੱਲੋਂ ਅੱਜ ਚਰਚ ਤੋਂ ਚੱਲ ਕੇ ਮਾਲਪੁਰ ਅੱਡੇ ਤੱਕ ਪ੍ਰੋਟੈਸਟ ਕੀਤਾ ਗਿਆ। ਔਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਪਹਿਲਾ ਹਮਲਾ ਨਹੀਂ ਹੈ ਜਿਹੜਾ ਦਿੱਲੀ ਵਿੱਚ ਚਰਚ ਢਾਇਆ, ਪਹਿਲਾਂ ਨਹੀਂ। ਇਸ ਤੋਂ ਪਹਿਲਾਂ ਵੀ ਪੂਰੇ ਭਾਰਤ ਦੇ ਵਿੱਚ ਅਨੇਕਾਂ ਜਿਹੜੇ ਆ ਚਰਚ ਢਾਏ ਗਏ ਨੇ। ਚਰਚ ਦੇ ਨਾਲ ਨਾਲ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਐਟਰੋਸਿਟੀਜ਼ ਕੀਤੀ ਜਾਂਦੀਆਂ, ਉਹਨਾਂ ਨੂੰ ਕੁੱਟਿਆ ਜਾਂਦਾ, ਉਹਨਾਂ ਦੇ ਕਤਲੇਆਮ ਕੀਤੇ ਜਾਂਦੇ। ਉਹਦੀ ਸਭ ਤੋਂ ਵੱਡੀ ਉਦਾਹਰਣ ਆ ਉੜੀਸਾ ਦੇ ਵਿੱਚ 2008 'ਚ ਜਿਹੜਾ ਕੰਧਮਾਲ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਹੋਇਆ। ਸੋ ਇਹ ਘਟਨਾਵਾਂ ਜਿਹੜੀਆਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਘੱਟ ਗਿਣਤੀ ਭਾਈਚਾਰੇ ਨੂੰ ਟਾਰਗੇਟ ਕਰਕੇ ਕੀਤੀਆਂ ਜਾਂਦੀਆਂ। ਮੈਂ ਦੱਸਣਾ ਚਾਹੁੰਦਾ ਕਿ ਚਰਚ ਦੇ ਨਾਲ ਹੀ ਮਸਜਿਦ ਵੀ ਆ, ਚਰਚ ਦੇ ਨਾਲ ਮੰਦਿਰ ਵੀ ਆ, ਲੇਕਿਨ ਮੰਦਿਰ ਨੂੰ ਮਸਜਿਦ ਨੂੰ ਕੁਛ ਨਹੀਂ ਕਿਹਾ, ਸਿਰਫ ਇਕੱਲੇ ਚਰਚ ਨੂੰ ਟਾਰਗੇਟ ਕੀਤਾ। ਮੌਕਾ ਵੀ ਨਹੀਂ ਦਿੱਤਾ ਚਰਚ ਅਥਾਰਟੀ ਨੂੰ ਕਿ ਉਹ ਉਸ ਚਰਚ ਨੂੰ ਜਿਹੜਾ ਆ ਕੋਈ ਚੈਲੰਜ ਕਰਨ, ਕੋਈ ਅਦਾਲਤ ਜਾ ਸਕਣ, ਮੌਕਾ ਵੀ ਨਹੀਂ ਦਿੱਤਾ ਗਿਆ। ਸਰ ਇਹਦੇ ਕਿਹਨੇ ਜ਼ਿੰਮੇਵਾਰ ਮੰਨਦੇ ਹੋ ਇਸ ਚੀਜ਼ ਨੂੰ? ਦੇਖੋ, ਜਿਹੜਾ ਹੁਕਮ ਆ, ਜਿਹੜਾ ਆਰਡਰ ਆ, ਉਹ ਕੇਜਰੀਵਾਲ ਸਰਕਾਰ ਦੇ ਵੀਡੀਓ ਨੇ ਜਾਰੀ ਕੀਤਾ ਡਿਮੋਲਿਸ਼ ਕਰਨ ਦਾ। ਸੋ ਜੇ ਵੀਡੀਓ ਨੇ ਕੀਤਾ ਤੇ ਵੀਡੀਓ ਆਪਣੇ ਆਪ ਦੇ ਵਿੱਚ ਇੱਕ ਛੋਟਾ ਅਧਿਕਾਰੀ ਆ, ਉਹ ਕਦੇ ਵੀ ਹਾਇਰ ਅਥਾਰਟੀ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਡਿਮੋਲਿਸ਼ ਕਰਨ ਦੇ ਨੋਟਿਸ ਨਹੀਂ ਜਾਰੀ ਕਰ ਸਕਦਾ। ਸੋ ਇੱਥੋਂ ਸਿੱਧਾ ਜਿਹੜਾ ਆ ਅਸੀਂ ਰਿਸਪੌਂਸਿਬਲ ਕੇਜਰੀਵਾਲ ਨੂੰ ਮੰਨਦੇ ਹਾਂ ਔਰ ਮਸੀਹ ਭਾਈਚਾਰੇ ਦੀ ਇੱਕੋ ਹੀ ਮੰਗ ਆ ਕਿ ਉਹ ਚਰਚ ਜਿਹੜਾ ਆ ਉਹਨੂੰ ਰੀਕਨਸਟਰਕਟ ਕੀਤਾ ਜਾਵੇ, ਉਸੇ ਜਗ੍ਹਾ ਤੋਂ ਉਹਨੂੰ ਦੁਬਾਰਾ ਬਣਾਇਆ ਜਾਵੇ। ਜੇ ਨਹੀਂ ਬਣਦਾ ਤੇ ਇਹ ਜਿਹੜਾ ਸੰਘਰਸ਼ ਆ ਇਹ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਤੇਜ਼ ਕੀਤਾ ਜਾਏਗਾ, ਕਿਉਂਕਿ ਇਹ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੈ। ਅੱਜ ਜਿਹੜੀ ਇੱਥੇ ਕਲੀਸਿਆ ਇਕੱਠੀ ਹੋਈ ਆ, ਭੈਣਾਂ, ਛੋਟੇ ਛੋਟੇ ਬੱਚੇ ਗਰਮੀ 'ਚ, ਇੱਥੋਂ ਤੁਹਾਨੂੰ ਮਤਲਬ ਪਤਾ ਲੱਗਣਾ ਚਾਹੀਦਾ ਕਿ ਇਹ ਬੱਚਿਆਂ ਦੇ ਹੀ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਔਰ ਅੱਜ ਬੱਚੇ ਵੀ ਇੱਥੇ ਗਰਮੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ, ਇਸ ਕਰਕੇ ਕਿ ਉਹ ਚਰਚ ਜਿਹੜਾ ਦੁਆਰਾ ਉੱਥੇ ਬਣਾਇਆ ਜਾਵੇ। ਜੇ ਨਹੀਂ ਬਣਾਇਆ ਤਾਂ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਸਖਤ ਵਿਰੋਧ ਹੋਏਗਾ ਔਰ ਕੇਜਰੀਵਾਲ ਦਾ ਵੀ ਜਦੋਂ ਉਹ ਪੰਜਾਬ ਫੇਰੀ ਤੇ ਆਏਗਾ, ਮਸੀਹ ਭਾਈਚਾਰਾ ਉਹਦਾ ਸਖਤ ਵਿਰੋਧ ਕਰੇਗਾ। ਬਿਊਰੋ ਰਿਪੋਰਟ, ਇੰਡੋਜ਼ TV, ਆਸਟ੍ਰੇਲੀਆ।